ਜੇ ਤੁਸੀਂ ਘਰ ਲੈ ਸਕਦੇ ਹੋ ਤੇ ਘਰ ਲੈ ਲਓ, ਕਿਉਂਕਿ ਜਦੋਂ ਇਹ ਵਿਆਜ ਥੱਲੇ ਆਏ ਨਾ ਤੇ ਘਰਾਂ ਦੀਆਂ ਪ੍ਰਾਈਸਿਸ ਨੇ ਮਾਨੀਆਂ ਜੰਪ। ਤੇ ਜਿਹੜੇ ਵੀ ਲੋਕ ਇਸ ਵੇਲੇ ਵੇਟ ਕਰ ਰਹੇ ਆ ਸਾਇਲੈਂਟ ਬਾਇਰ, ਹਾਂ ਜਿਹੜੇ ਸਾਇਲੈਂਟ ਬਾਇਰ ਆ ਜਿਹੜੇ ਕਿ ਵੇਟ ਕਰ ਰਹੇ ਆ, ਉਹਨਾਂ ਦੀ ਤਾਦਾਦ ਵਧੀ ਜਾਂਦੀ ਹੈ। ਉਹ 6-7 ਮਹੀਨੇ ਹੋ ਗਏ, 8 ਮਹੀਨੇ ਹੋ ਗਏ, ਉਹ ਸਾਰੇ ਵੇਟਿੰਗ ਲਿਸਟ ਚਲੋ ਪੈ ਗਈ। ਨਹੀਂ ਇਹ ਤਾਂ ਐਕਚੁਅਲ ਚ ਪ੍ਰੋਪੇਗੈਂਡਾ ਆਪਾਂ ਦੇਖ ਰਹੇ ਆ, ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਵੀ ਤੁਹਾਨੂੰ ਰੈਂਟ ਰਹਿ ਕੇ ਫਾਇਦਾ ਬਹੁਤ ਆ, ਵੀ ਹੋਮ ਓਨਰ ਤੁਸੀਂ ਨਾ ਬਣੋ, ਰੈਂਟ ਲਓ, ਤੁਹਾਡੇ ਸਿਰ ਸਿਰਦਰਦੀ ਨਹੀਂ। ਤੁਸੀਂ ਇਹ ਵੀ ਸੋਚਣਾ ਜਿਹੜਾ ਸੈਲਰ ਆ ਨਾ ਉਹ ਵੀ ਹੁਣ ਦੇਖੋ ਇੱਕ ਇਨਸਾਨ ਆ ਸਾਡੇ ਵਰਗਾ, ਵੀ ਤੁਹਾਡੇ ਵਰਗਾ, ਉਹਨੂੰ ਯਾਰ ਇੰਨੇ ਪੈਸੇ ਟਕਾਈ ਜਾਣੇ ਹਮੇਸ਼ਾ। ਹੁਣ ਕਈ ਮੈਨੂੰ ਏਜੰਟ ਕਹਿੰਦੇ ਭਾਈ ਤੁਸੀਂ ਇਦਾਂ ਦੀ ਗੱਲ ਨਾ ਕਰਿਆ ਕਰੋ, ਤੁਸੀਂ ਵੀ ਸਾਡੀ ਇੰਡਸਟਰੀ ਦੇ ਬੰਦੇ ਹੋ। ਮੈਂ ਕਿਹਾ ਇੰਡਸਟਰੀ ਸੀ ਹੈਗੀ, ਪਰ ਫਿਰ ਵੀ ਕਿਸੇ ਨੇ ਮਿਹਨਤ ਨਾਲ ਪੈਸੇ ਜੋੜੇ ਹੁੰਦੇ ਆ, ਕਮਾਈਆਂ ਕਰਕੇ ਕਿਸ਼ਤਾਂ ਦੇ ਕੇ ਘਰ ਬਣਾਇਆ। ਉੱਥੇ ਤੱਕ ਤੇ ਗੱਲ ਹੈਗੀ ਹੈ ਮਾਰਗੇਜ ਰੇਟ। ਅਸੀਂ ਸਾਰੇ ਇੰਤਜ਼ਾਰ 'ਚ ਬੈਠੇ ਹਾਂ ਵੀ ਇਹ ਰੇਟ ਕਦੋਂ ਘਟੂ। ਉਮੀਦ ਸਾਰਿਆਂ ਦੀ ਇਹੀ ਹੈਗੀ ਹੈ ਇਸ ਵੇਲੇ ਕਿ 5 ਤੇ ਆਊਗਾ ਤੇ ਅਸੀਂ ਫਿਰ ਬੱਸ ਭਰ ਕੇ ਆਵਾਂਗੇ ਸਾਰੇ ਜਣੇ ਤੇ ਅਸੀਂ ਘਰ ਲੈਣਾ। ਹਾਂ, ਬਾਏ ਕਰ ਲੈਣਾ। ਸਭ ਦਾ ਇਹੀ ਸੋਚ ਹੈਗੀ ਹੈ ਇਸ ਵੇਲੇ ਘਰ ਲੈਣ ਦਾ ਸਮਾਂ ਹੈਗਾ। ਜਿਨ੍ਹਾਂ ਨੇ ਤਾਂ ਲਏ ਰੇਟ ਬੰਨ, ਉਹਨਾਂ ਦੀਆਂ ਤੇ ਅੱਜ ਨਿਕਲੀਆਂ ਲਾਟਰੀਆਂ। ਇੱਕ ਤੇ ਬਣ ਗਈ ਐਕੁਇਟੀ, ਉਹ ਵੀ ਨਹੀਂ ਹਿਲਦੀ। ਦੂਜਾ ਰੇਟ ਵੱਜਿਆ, ਹੱਸ ਕੇ ਪੇਮੈਂਟ ਦੇ ਕੇ ਆਂਦੇ 2 ਦਿਨ ਪਹਿਲਾਂ ਵੀ ਭਾਜੀ ਸਹੀ ਪੇਮੈਂਟ ਆ, ਅਸੀਂ ਅਫੋਰਡ ਕਰਨੇ ਆ ਸਾਨੂੰ। ਤੇ ਜੇ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਵੀ ਜੇ ਤੁਹਾਡਾ ਇਨਕਮ ਟੈਕਸ ਸਹੀ ਨਹੀਂ ਚੱਲ ਰਿਹਾ, ਤੁਹਾਡਾ ਲੋਨ ਡਿਨਾਈ ਹੋ ਰਿਹਾ, ਪਰ ਲੇਕਿਨ ਤੁਸੀਂ ਘਰ ਲੈਣਾ ਚਾਹੁੰਦੇ ਜੇ, ਤੁਹਾਡੇ ਕੋਲ ਡਾਊਨ ਪੇਮੈਂਟ ਵੀ ਹੈਗੀ ਹੈ, ਕ੍ਰੈਡਿਟ ਵੀ ਠੀਕ ਹੈ, ਤੁਸੀਂ ਸਾਨੂੰ ਜ਼ਰੂਰ ਕਾਲ ਕਰਨੀ ਹੈ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਰਨਵੀਰ ਸਿੰਘ। ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਆ ਕੇ ਜੁੜ ਬੈਠੇ ਨੇ ਮੋਹਨ ਸਿੰਘ ਚੀਮਾ ਜੀ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਤੋਂ। ਆਓ ਉਹਨਾਂ ਦੇ ਨਾਲ ਰੀਅਲ ਐਸਟੇਟ ਤੇ ਮਾਰਗੇਜ ਦੀ ਇੰਡਸਟਰੀ ਦੇ ਵਿੱਚ ਕੀ ਲੇਟੈਸਟ ਆ ਉਸ ਬਾਰੇ ਗੱਲਬਾਤ ਕਰਦੇ ਹਾਂ। ਮੋਹਨ ਸਿੰਘ ਚੀਮਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਆਪ ਜੀ ਨੂੰ ਅਤੇ ਪੰਜਾਬੀ ਰੇਡੀਓ USA ਨਾਲ ਜੁੜੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਚੀਮਾ ਸਾਹਿਬ, ਜਦੋਂ ਤੋਂ ਲਾਸਟ ਟਾਈਮ ਗੱਲ ਕੀਤੀ ਆ, ਵਿਚਾਲੇ ਇੱਕ ਬੜਾ ਵੱਡਾ ਲਾਸਟ ਸੂਟ ਆਇਆ ਸੀ, ਸੈਟਲਮੈਂਟ ਆਈ, ਕਹਿੰਦੇ ਰੀਅਲ ਐਸਟੇਟ ਦੇ ਕਮਿਸ਼ਨ ਘਟ ਜਾਣੇ ਆ, ਉਸ ਦੇ ਵਿੱਚ ਇਹ ਹੋਇਆ ਆ, ਓਵਰ ਚਾਰਜਿੰਗ ਦੀ ਗੱਲ ਹੋਈ ਸੀ। ਸੋ ਕੀ ਆ ਪੂਰਾ ਮਸਲਾ? ਹਾਂਜੀ ਦੇਖੋ, ਇੱਕ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦੇ ਉੱਪਰ ਕੇਸ ਬਣਿਆ ਸੀਗਾ ਤੇ ਫਾਈਨਲੀ ਕੇਸ ਚੱਲਦਾ ਰਿਹਾ ਤੇ ਇਹਨਾਂ ਨੇ ਸੈਟਲਮੈਂਟ ਕਰ ਲਈ ਸੀਗੀ, ਜਿਹਦੇ ਵਿੱਚ ਵੀ ਕਾਫੀ ਵੱਡੀ ਅਮਾਊਂਟ ਇਹਨਾਂ ਨੂੰ ਦੇਣੀ ਪੈ ਗਈ ਸੀਗੀ। ਤੇ ਉਹਦੇ ਵਿੱਚ ਫਿਰ ਅਗਲੀ ਜਿਹੜੀ ਸੈਟਲਮੈਂਟ ਸੀਗੀ, ਜਿਹੜੀ ਕਿ ਹੁਣ ਇੰਪਲੀਮੈਂਟ ਹੋਣ ਵਾਲੀ ਹੈ, ਸ਼ਾਇਦ ਜੁਲਾਈ ਦੇ ਵਿੱਚ ਕਰਨਗੇ ਇੰਪਲੀਮੈਂਟ। ਠੀਕ ਹੈ। ਉਹਦੇ ਵਿੱਚ ਜਿਹੜੀਆਂ 2-3 ਰੂਲਸ ਜਿਹੜੇ ਇੰਪਲੀਮੈਂਟ ਹੋਏ, ਇੱਕ ਤਾਂ ਜਿਹੜੇ ਪੈਸੇ ਦੀ ਗੱਲ ਤੇ ਹੈਗੀ ਆ, ਉਹ ਅੱਡ ਹੈਗੀ ਆ ਵੀ ਜਿਹੜੇ ਪੈਸੇ ਦੇਣੇ ਉਹ ਦੇ ਦੇਣਗੇ, ਵੀ ਅੱਗੇ ਤੁਹਾਡੇ ਕੀ ਸਟੈਪਸ ਹੈਗੇ ਆ, ਇਦਾਂ ਦੀ ਚੀਜ਼ ਦੁਬਾਰਾ ਨਾ ਹੋਵੇ। ਹਾਂ, ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ, ਇੱਕ ਉਹਦੇ ਵਿੱਚ ਜਿਹੜੀ ਗੱਲ ਹੈਗੀ ਹੈ ਵੀ ਜਿਹੜਾ ਬਾਇਰਸ ਏਜੰਟ ਹੈਗਾ, ਪਹਿਲਾਂ ਥੋੜਾ ਆਪਾਂ ਪਿੱਛੇ ਚੱਲ ਜਾਈਏ। ਜਦੋਂ ਅਸੀਂ ਲਿਸਟਿੰਗ ਕਰਨੇ ਆ 6% ਦੀ, ਉਹਦੇ ਵਿੱਚ ਇਹ ਹੁੰਦਾ ਸੀਗਾ ਵੀ ਜਿਹੜੀ 3% ਲਿਸਟਿੰਗ ਏਜੰਟ ਹੈਗਾ ਪੈਸੇ ਉਹਨੂੰ ਜਾਂਦੇ ਸੀ, ਤੇ ਜਿਹੜੇ ਅੱਧ 3% ਆ ਉਹ ਜਿਹੜਾ ਬਾਇਰ ਦਾ ਏਜੰਟ ਹੁੰਦਾ ਸੀ ਉਹਨੂੰ ਦਿੰਦੇ ਸੀ। ਦਿੰਦਾ ਕੌਣ ਸੀਗਾ? ਸੈਲਰ ਦਿੰਦਾ। ਉਹ ਕਹਿੰਦੇ ਸੈਲਰ ਨੂੰ ਤੁਸੀਂ ਕਿਉਂ ਝਗੜਾ ਲਾਈ ਜਾਂਦੇ ਜੀ? ਇਸ ਦੇ ਵਿੱਚ ਮੈਂ ਵੀ ਸਹਿਮਤ ਸੀਗਾ ਵੀ ਯਾਰ ਠੀਕ ਹੈ, ਤੁਹਾਡਾ ਕੰਮ ਹੈਗਾ ਰੀਅਲ ਐਸਟੇਟ ਦਾ, ਪਰ ਸੈਲਰ ਨੂੰ ਇੱਕ ਤਰ੍ਹਾਂ ਦਾ ਨੁਕਸਾਨ ਹੀ ਸੀਗਾ ਵੀ ਇੰਨੇ 6% ਕਮਿਸ਼ਨ ਉਹਨੂੰ ਦੇਣੀ ਪੈਂਦੀ ਸੀ। ਹੁਣ ਉਹਨਾਂ ਨੇ ਕਿਹਾ ਵੀ ਨਹੀਂ, ਜਿਹੜਾ ਬਾਇਰ ਦਾ ਏਜੰਟ ਹੈਗਾ ਉਹਦੀ ਜਿਹੜੀ ਕਮਿਸ਼ਨ ਆ ਉਹ ਬਾਇਰ ਦੇਵੇ। ਅੱਛਾ ਹਨਾ। ਅੱਛਾ, ਫਿਰ ਉਹਨੇ ਵੀ ਕਿਹਾ ਵੀ ਜਿਹੜੀ ਤੁਸੀਂ ਲਿਸਟਿੰਗ ਫੀ ਹੈਗੀ ਹੈ, ਇਹਨੂੰ ਤੁਸੀਂ ਜਦੋਂ MLS ਜਿਹੜੀ ਹੁੰਦੀ ਜਿਹਨੂੰ ਕਹਿੰਦੇ ਅਸੀਂ ਮਲਟੀਪਲ ਲਿਸਟਿੰਗ ਸਰਵਿਸ, ਜਿਹਦੇ ਵਿੱਚ ਸਾਨੂੰ ਸਭ ਏਜੰਟ ਨੂੰ ਪੈਂਦਾ ਵੀ ਇਸ ਘਰ ਵਿੱਚ ਸਾਨੂੰ ਇੰਨੇ ਪੈਸੇ ਮਿਲਣੇ ਆ, ਕਹਿੰਦੇ ਉਹਦੇ ਵਿੱਚ ਤੁਸੀਂ ਉਹ ਫੀਸ ਨਹੀਂ ਪਾ ਸਕਦੇ ਜਿਹੜੀ ਬਾਇਰ ਏਜੰਟ ਦੀ ਫੀਸ ਹੋਊਗੀ, ਉਹ ਉੱਥੇ ਨਹੀਂ ਤੁਸੀਂ ਡਿਕਲੇਅਰ ਕਰ ਸਕਦੇ। ਇਹ ਬਾਇਰ ਨੂੰ ਨਹੀਂ ਪੈਣੀ ਕਿ ਸੈਲਰ ਨੂੰ ਨਹੀਂ ਪੈਣੀ? ਇਹ ਵਾਲੀ ਬਾਇਰ ਨੂੰ ਨਹੀਂ ਪਊਗੀ। ਠੀਕ ਹੈ। ਹਾਂ, ਜਿਹੜਾ ਬੰਦਾ ਬਾਇਰ ਨਹੀਂ, ਸੈਲਰ ਨੂੰ ਨਹੀਂ ਪਊਗੀ, ਪਰ ਬਾਇਰ ਨੂੰ ਕੁਛ ਨਹੀਂ ਜਾਣਾ। ਹੁਣ ਉਹਦਾ ਜਿਹੜਾ ਏਜੰਟ ਹੈਗਾ ਨਾ, ਉਹਦੀ ਜਿਹੜੀ ਨੈਗੋਸ਼ੀਏਸ਼ਨ ਹੋ ਸਕਦੀ ਹੈ, ਜੇ ਹੋਈ ਵੀ ਨਾ, ਉਹ ਬਿਟਵੀਨ ਲਿਸਟਿੰਗ ਏਜੰਟ ਤੇ ਬਾਇਰ ਦੇ ਕਾਗਜ਼ਾਂ ਤੋਂ ਬਾਹਰ ਹੋਊਗੀ। ਠੀਕ ਹੈ, ਆਪਸ ਦੇ ਵਿੱਚ। ਹਾਂ, ਅੰਡਰ ਦਾ ਟੇਬਲ ਵਾਲਾ ਕੰਮ ਹੋ ਜੂ। ਫਿਰ ਅੰਡਰ ਦਾ ਟੇਬਲ ਕਹ ਲਓ ਜਾਂ ਆਪਸੀ ਸਲਾਹ ਦੇ ਨਾਲ ਜੋ ਉਹਨਾਂ ਦਾ ਬਣੂਗਾ ਆਪਸ ਦੇ ਵਿੱਚ। ਫਿਰ ਵੀ ਇਹਦਾ ਤੁਹਾਨੂੰ ਨਾ ਰਿਟਰਨ ਦੱਸਣਾ ਪੈਣਾ ਬਾਇਰ ਨੂੰ। ਸੋ ਅੰਡਰ ਦਾ ਟੇਬਲ ਨਹੀਂ ਹੈ, ਬਿਲਕੁਲ ਕਲੀਨ ਹੀ ਆ। ਹਾਂ, ਵੀ ਇਹਨਾਂ ਨੇ ਸਖਤੀ ਬਹੁਤ ਕਰਦੀ ਹੈ ਕਿਉਂਕਿ ਇਹ 100 ਸਾਲ ਹੋ ਗਏ ਇਸ ਕੰਮ ਨੂੰ ਚੱਲਦੇ ਨੂੰ। ਇਹਦਾ ਕੋਈ ਹੱਲ ਨਹੀਂ ਨਿਕਲਦਾ ਸੀਗਾ। ਜਿਹੜੀ ਇੱਕ ਗੱਲ ਹੈਗੀ ਹੈ ਵੀ ਇਹਦੇ ਵਿੱਚ ਜਿਹੜੀ ਲਿਸਟਿੰਗ ਫੀ ਦੀ ਗੱਲ ਹੈਗੀ ਨਾ, ਹੁਣ ਇਸ ਵੇਲੇ ਹੁਣ ਜਿਵੇਂ ਸਾਡੀ ਕੰਪਨੀ ਹੈਗੀ ਹੈ ਜ਼ੈਂਡਰ ਮਾਰਗੇਜ ਰੀਅਲ ਐਸਟੇਟ, ਮੈਂ ਤੇ ਸ਼ਾਇਦ ਮੈਨੂੰ ਪਹਿਲਾਂ ਹੀ ਮਨ ਚ ਸੀਗਾ ਯਾਰ ਕੀ ਲੋੜ ਇਹਨੇ ਪੈਸਿਆਂ ਦੀ, ਵੀ ਆਪਾਂ 3% ਤੇ ਰੱਖੀ ਹੋਈ। ਤੁਸੀਂ ਪਹਿਲਾਂ ਹੀ ਰੱਖਿਆ ਸੀਗਾ ਇਦਾਂ ਹਨਾ? ਅਸੀਂ 3% ਸੈਲਿੰਗ ਦੇ ਜਿੰਨੇ ਸੈਲ ਕਰਨਾ ਉਹ ਤੋਂ 3% ਹੀ ਕਰਨਾ। ਹਾਂ, ਉਹ ਤੋਂ 6% ਹੀ ਚਾਰਜ ਨਹੀਂ ਕਰਨਾ, ਨਾ 5% ਨਾ 4%, ਸਿਰਫ 3% ਅਸੀਂ ਰੱਖਿਆ ਹੋਇਆ ਹੈਗਾ। ਹੁਣ ਇਹਦੇ ਵਿੱਚ ਕਾਫੀ ਕਹਿ ਲਓ ਵੀ ਹਫੜਾ ਦਫੜੀ ਪਈ ਹੋਈ ਹੈ, ਏਜੰਟਸ ਨੂੰ ਪਈ ਹੋਈ ਹੈ। ਮੇਰੇ ਕੋਲ ਜੇ ਤੁਸੀਂ ਕਹੋ ਜੀ ਮੈਂ ਘਰ ਲੈਣਾ, ਮੈਨੂੰ ਘਰ ਦਿਖਾਓ, ਮੈਂ ਤੁਹਾਡੇ ਤੇ ਵਿਸ਼ਵਾਸ ਕਰਨਾ, ਮੈਨੂੰ ਹੀ ਲੋਕ ਕਹਿੰਦੇ ਆ। ਹੁਣ ਮੈਂ ਕੀ ਕਹਾਂਗਾ ਭਾਜੀ, ਮੈਂ ਤੁਹਾਨੂੰ ਕੁਝ ਨਹੀਂ ਚਾਰਜ ਕਰਾਂਗਾ ਨਾ, ਇਹੋ ਗੱਲ ਹੋਊਗੀ। ਹੁਣ ਬਿਲਕੁਲ ਮੈਂ ਫਿਰ ਲਿਸਟਿੰਗ ਨਾਲ ਗੱਲ ਕਰਾਂਗਾ, ਭਾਜੀ ਤੂੰ ਦੱਸ, ਕਲਾਇੰਟ ਸਾਡੇ ਕੋਲ ਹੈਗਾ ਵੀ ਆਪਾਂ ਨੂੰ ਅਸੀਂ ਹੁਣ ਕੀ ਕਰ ਸਕਦੇ ਹਾਂ, ਕਿੰਨੀ ਫੀਸ ਸਾਨੂੰ ਜਾਊਗੀ। ਠੀਕ ਹੈ। ਸੋ ਜਿਹੜੀਆਂ ਨੈਕਸਟ ਚੇਂਜਿਸ ਆ ਰਹੀਆਂ,
ਉਹ ਕਾਫੀ ਵੱਡੀਆਂ ਆਉਣਗੀਆਂ। ਸੋ ਇਹ ਜਿਹੜਾ ਤੁਸੀਂ ਕਿਹਾ ਵੀ ਜਿਹੜਾ 6 ਹੁੰਦਾ ਸੀ ਉਹ ਜਿਹੜਾ 3% ਬਾਇਰ ਦਾ ਸੀ ਉਹ ਸੈਲਰ ਨੂੰ ਦੇਣਾ ਪੈਂਦਾ ਸੀਗਾ ਜੀ, ਉਹ ਹੁਣ ਬਾਇਰ ਨੂੰ ਦੇਣਾ ਪਿਆ ਕਰੂਗਾ ਉਹ ਕਿ ਵਿਚਾਲੇ ਦਾ ਕੋਈ ਰਾਹ ਲੱਭਿਆ ਜਾ ਰਿਹਾ ਹੈ ਹੁਣ ਏਜੰਟਸ ਦੇ ਦੁਆਰਾ ਇਦਾਂ? ਦੇਖੋ ਜਿੱਥੋਂ ਤੱਕ ਤੇ ਰੂਲਿੰਗ ਹੈਗੀ ਨਾ ਉਹਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਬਾਇਰ ਦੀ ਕਮਿਸ਼ਨ ਹੈ ਉਹ ਹੁਣ ਬਾਇਰ ਦਿਆ ਕਰੂਗਾ। ਠੀਕ ਹੈ। ਹੁਣ ਬਾਇਰ ਨੇ ਨਾ ਕਰਤੀ, ਹੂੰ ਬਾਇਰ ਨੇ ਨਾ ਕਰਤੀ, ਹੈ ਤੇ ਤੁਹਾਡਾ ਹੀ ਕਲਾਇੰਟ ਹੈ ਨਾ, ਤੁਸੀਂ ਉਹਨੂੰ ਕਲਾਇੰਟ ਲੈ ਗਏ ਸੀਗੇ ਤੇ ਮੋਸਟ ਲਾਈਕਲੀ ਜਿੱਥੋਂ ਤੱਕ ਹੋਊਗਾ ਕਿ ਤੁਸੀਂ ਲਿਸਟਿੰਗ ਏਜੰਟ ਨੂੰ ਦੱਸੋਗੇ ਵੀ ਭਾਈ ਤੂੰ ਸਾਨੂੰ 1% ਦੇ ਦੇ, ਤੇ ਫਿਰ ਤੁਸੀਂ ਬਾਇਰ ਦੇ ਏਜੰਟ ਨੂੰ ਜਿਹੜਾ ਬਾਇਰ ਹੈਗਾ ਉਹਨੂੰ ਦੱਸ ਦਿਓ ਕਿ ਮੈਨੂੰ 1% ਕਮਿਸ਼ਨ ਜਿਹੜੀ ਹੈਗੀ ਹੈ ਮੈਂ ਲੈਣੀ ਹੈਗੀ। ਠੀਕ ਹੈ। ਹੁਣ ਦੇਊਗਾ ਲਿਸਟਿੰਗ ਏਜੰਟ ਦੇਊਗਾ, ਇਹ ਤੇ ਰੌਲਾ ਜੇ ਪਊਗਾ ਹੋਰ ਜ਼ਿਆਦਾ। ਇਹ ਜਦੋਂ ਸ਼ੁਰੂ ਹੋਊਗਾ ਤਾਂ ਪਤਾ ਲੱਗਦਾ, ਜਦੋਂ ਉਦੋਂ ਜਾ ਕੇ ਪਤਾ ਚੱਲਣਾ ਵੀ ਇਹਦੇ ਕੀ ਹੱਲ ਹੈਗੇ ਤੇ ਕਿਹੜੇ ਨੁਕਸਾਨ ਹੈਗੇ। ਸੋ ਓਵਰਆਲ ਤੁਹਾਨੂੰ ਲੱਗਦਾ ਵੀ ਫਿਰ ਜਿਹੜਾ ਬਾਏ ਕਰੂਗਾ ਜਾਂ ਜਿਹੜਾ ਸੈਲ ਕਰੂਗਾ, ਸੈਲਰ ਨੂੰ ਥੋੜਾ ਜਿਹਾ ਕਹਿ ਸਕਦੇ ਹਾਂ ਵੀ ਬੈਨੀਫਿਟ ਆ, ਉਹਨੂੰ ਥੋੜੀ ਮਨੀ ਘੱਟ ਦੇਣੀ ਪਊਗੀ ਕਿ ਉਹ ਮੋਰ ਮੋਟੀਵੇਟਡ ਹੋਊਗਾ ਚੀਜ਼ਾਂ ਵੇਚਣ ਦੇ ਲਈ? ਦੇਖੋ ਟਾਈਮ ਵਿਲ ਟੈਲ, ਇਹ ਥੋੜਾ ਨਾ ਸਮੇਂ ਤੋਂ ਬਾਅਦ ਪਤਾ ਚੱਲੂਗਾ ਕਿ ਨਵੀਂ ਚੀਜ਼ ਹੈਗੀ ਹੈ, ਗੱਲਬਾਤ ਬਹੁਤ ਚੱਲ ਰਹੀ ਹੈਗੀ ਹੈ। ਪਰ ਓਵਰਆਲ ਇੰਡਸਟਰੀ ਵਾਸਤੇ ਇਟ ਇਜ਼ ਅ ਹੈਲਥੀ ਥਿੰਗ। ਠੀਕ ਹੈ। ਜਿਹੜੀ ਦੇਖੋ ਰੂਲਿੰਗ ਹੁੰਦੀ ਨਾ, ਮੈਂ ਇਹ ਸਮਝਦਾ ਸਹੀ ਚੀਜ਼ਾਂ ਆਉਂਦੀਆਂ, ਨੁਕਸਾਨ ਜ਼ਰੂਰ ਹੈਗਾ, ਸਾਨੂੰ ਵੀ ਹੈਗਾ ਵੀ ਹੁਣ ਕਿੱਦਾਂ ਹੋਊਗਾ, ਸਾਨੂੰ ਘੱਟ ਪੈਸੇ ਬਣਨਗੇ। ਪਰ ਦੇਖੋ ਅਲਟੀਮੇਟਲੀ ਤੁਸੀਂ ਇਹ ਵੀ ਸੋਚਣਾ ਜਿਹੜਾ ਸੈਲਰ ਹੈ ਨਾ ਉਹ ਵੀ ਹੁਣ ਦੇਖੋ ਇੱਕ ਇਨਸਾਨ ਹੈ ਸਾਡੇ ਵਰਗਾ ਵੀ, ਤੁਹਾਡੇ ਵਰਗਾ ਵੀ, ਉਹਨੂੰ ਯਾਰ ਇੰਨੇ ਪੈਸੇ ਟਿਕਾਈ ਜਾਣੇ ਹਮੇਸ਼ਾ ਹਰ ਵੇਲੇ। ਹੁਣ ਕਈ ਮੈਨੂੰ ਏਜੰਟ ਕਹਿੰਦੇ ਭਾਈ ਤੁਸੀਂ ਇੱਦਾਂ ਦੀ ਗੱਲ ਨਾ ਕਰਿਆ ਕਰੋ, ਤੁਸੀਂ ਵੀ ਸਾਡੀ ਇੰਡਸਟਰੀ ਦੇ ਬੰਦੇ ਹੋ। ਮੈਂ ਕਿਹਾ ਇੰਡਸਟਰੀ ਸੀ ਹੈਗੀ ਹੈ ਪਰ ਫਿਰ ਵੀ ਕਿਸੇ ਨੇ ਮਿਹਨਤ ਨਾਲ ਪੈਸੇ ਜੋੜੇ ਹੁੰਦੇ ਆ, ਕਮਾਈਆਂ ਕਰਕੇ ਕਿਸ਼ਤਾਂ ਦੇ ਘਰ ਬਣਾਇਆ, ਤੇ ਉਹਨਾਂ ਦੇ 4 ਪੈਸੇ ਜਾਂਦੇ ਉਹਨਾਂ ਦੇ ਹੈਗੇ, ਰੀਜ਼ਨੇਬਲ ਰਹੋ, ਇਟਸ ਫਾਈਨ। ਤੇ ਇਹ ਗੱਲਬਾਤ ਹੈਗੀ ਹੈ। ਬਟ ਸਰਵਿਸ ਦੇ ਵਿੱਚ ਕਹਿ ਲਓ ਵੀ ਜਿਹੜੇ ਤੇ ਏਜੰਟ ਮਨੋ ਕੰਮ ਕਰਦੇ ਨੇ, ਉਹਨਾਂ ਦੀ ਜਿਹੜੇ ਕਹਿੰਦੇ ਨੇ ਆਪਣੀ ਜਿਹੜੀ ਉਹਨਾਂ ਦੀ ਫਿਡੂਸ਼ਰੀ ਡਿਊਟੀ ਜਿਹਨੇ ਕਹਿੰਦੇ ਵੀ ਵਾਕਈ ਮੈਂ ਤੁਹਾਡੇ ਨਾਲ ਜੁੜਿਆ, ਤੁਸੀਂ ਮੈਨੂੰ ਹਾਇਰ ਕਰ ਦਿਓ ਵੀ ਭਾਜੀ ਮੇਰਾ ਤੁਸੀਂ ਘਰ ਵੇਚ ਦਿਓ। ਮੈਂ ਕਹਿੰਦਾ ਠੀਕ ਹੈ ਭਾਜੀ ਲਿਆਓ, ਵੇਚ ਦਿੰਦੇ ਹੈ ਨਾ। ਜੇ ਤੇ ਮੈਂ ਤੁਹਾਡਾ ਕੇਅਰ ਕਰਨਾ ਤੇ ਮੈਨੂੰ ਇਹ ਨਹੀਂ ਹੈਗਾ ਯਾਰ ਮੇਰੇ ਕੋਲ ਪੈਸੇ ਇੰਨੇ ਪਹਿਲਾਂ ਦਿਖਾ ਲਓ ਮੈਨੂੰ ਇੰਨੇ ਪੈਸੇ, ਜੇ ਮੈਂ ਪੈਸੇ ਪਿੱਛੇ ਕੰਮ ਕਰਦਾ ਹਾਂ ਤਾਂ ਫਿਰ ਉਹ ਕੰਮ ਨਹੀਂ ਹੈਗਾ। ਸੋ ਆਹ ਜਿਹੜਾ ਫਰਕ ਆ, ਜਿਹੜੇ ਅਸਲੀ ਏਜੰਟ ਆ ਉਹ ਇੰਡਸਟਰੀ 'ਚ ਰਹਿਣਗੇ, ਤੇ ਜਿਹੜੇ ਟੈਂਪਰੇਰੀ ਸੀਗੇ ਵੀ ਅਸੀਂ ਅੱਜ ਪੈਸੇ ਬਣਾ ਲਈਏ, 6 ਮਹੀਨੇ ਪੈਸੇ ਬਣਾ ਲਈਏ ਜਾਂ ਸਾਲ ਬਣਾ ਲਈਏ, ਫਿਰ ਕਿਸੇ ਹੋਰ ਕੰਮ ਖੋਲ੍ਹ ਲਾਂਗੇ। ਜਾਂ ਕਈ ਏਜੰਟ ਇਸ ਤਰ੍ਹਾਂ ਹੁੰਦੇ ਵੀ ਸਾਡੇ ਹੋਰ ਬੜੇ ਕੰਮ ਚੱਲਦੇ ਆ, ਇੱਕ ਪਾਸੇ ਆਹ ਵੀ ਕੰਮ ਚੱਲਦਾ, ਨਾਲ ਆਹ ਵੀ ਏਜੰਸੀ ਖੋਲ੍ਹੀ ਹੈ, ਨਾਲ 5-7 ਹੋਰ ਵੀ ਏਜੰਸੀਆਂ ਹੈਗੀਆਂ, ਤੇ ਉਹਨਾਂ ਵਿੱਚ ਉਹਨਾਂ ਨਾਲ ਇੱਕ ਰੀਅਰ ਦਾ ਲਾਇਸੈਂਸ ਵੀ ਲਾਇਆ ਵੀ ਜੇ ਕਿਸੇ ਨੇ ਘਰ ਲੈਣਾ ਤਾਂ ਦੱਸੋ। ਸੋ ਥੋੜਾ ਕਲੀਨ ਅਪ ਹੋ ਜੂ ਇੰਡਸਟਰੀ, ਦੈਟ ਇਜ਼ ਵਾਟ ਇਟ ਇਜ਼। ਸੋ ਚਲੋ ਜਿਹੜਾ ਕਮਿਸ਼ਨ ਦੇ ਖਾਤਰ ਆ ਰਹੇ ਸੀਗੇ, ਪ੍ਰੋਫੈਸ਼ਨਲ ਸੀਗੇ, ਸਾਈਡ ਜੌਬ ਕਹਿ ਲਓ ਜਾਂ ਹੌਬੀ ਦੇ ਤੌਰ ਦੇ ਉੱਤੇ ਕਰ ਰਹੇ ਸੀ, ਸੋ ਜਦੋਂ ਅਗਲੇ ਨੂੰ ਹੋਊਗਾ ਵੀ ਮੇ ਬੀ ਕਮਿਸ਼ਨ ਘੱਟ ਜਾਣਾ ਜਾਂ ਬੈਨੀਫਿਟ ਘੱਟ ਆ, ਸੋ ਉਹ ਮੇ ਬੀ ਲੋਕ ਇਸ ਦੇ ਵਿੱਚੋਂ ਨਿਕਲ ਜਾਣਗੇ, ਜਿਹੜੇ ਪ੍ਰੋਫੈਸ਼ਨਲਸ ਉਹ ਵਿੱਚ ਰਹਿਣਗੇ। ਬਾਕੀ ਤੁਸੀਂ ਘਰ ਵੇਚਣਾ ਆ, ਸੈੱਲ ਕਰਨਾ ਆ, ਖਰੀਦਣਾ ਆ, ਤਾਂ ਤੁਸੀਂ ਮੋਹਨ ਸਿੰਘ ਚੀਮਾ ਜੀ ਦੇ ਨਾਲ, ਜਨਰਲ ਮਾਰਗੇਜ ਵਾਲਿਆਂ ਦੇ ਨਾਲ ਤੁਸੀਂ ਕਨੈਕਟ ਜਿਹੜਾ ਉਹ ਕਰ ਸਕਦੇ ਆ। ਤੇ ਮਾਰਗੇਜ ਰੇਟਸ ਨੂੰ ਲੈ ਕੇ ਮੋਹਨ ਸਿੰਘ ਚੀਮਾ ਜੀ ਕਿੱਦਾਂ ਆ? ਬੜੇ ਚਿਰ ਤੋਂ ਸੁਣੀ ਜਾਂਦੇ ਸੀਗੇ ਪਤਾ ਨਹੀਂ ਘਟਾ ਦੇਣਾ, ਕੀ ਹੋਣਾ, ਕਿਵੇਂ ਹੋਣਾ, ਸੋ ਉੱਥੇ ਤਾਂ ਉੱਥੇ ਹੀ ਆ ਅਜੇ ਤੱਕ। ਦੇਖੋ ਜਿੱਥੋਂ ਤੱਕ ਮਾਰਗੇਜ ਰੇਟਸ ਦੀ ਗੱਲ ਹੈਗੀ ਹੈ, ਪਹਿਲਾਂ ਤਾਂ ਮੈਂ ਆਪਣੀ ਆਈਡੀਜ਼ ਦੱਸਦਾ ਕਿਉਂਕਿ ਜ਼ਰੂਰ ਹਾਂਜੀ। ਜਦੋਂ ਰੇਟਸ ਦਾ ਟਾਈਮ ਕੋਈ ਮੈਨੂੰ ਸਾਨੂੰ ਰੇਟ ਪੁੱਛਣਾ, ਪਹਿਲੀ ਗੱਲ ਦੱਸਦੀ ਵੀ ਸਾਡੀਆਂ ਆਈਡੀਜ਼ ਕੀ ਹੈਗੀਆਂ। ਦੇਖੋ ਜਿਹੜੀ ਸਾਡੀ ਮਾਰਗੇਜ ਨਾਲ ਜੁੜੀ ਆਈਡੀ ਹੈਗੀ ਮੇਰੀ ਹੈਗੀ ਹੈ NMLS ID ਨੰਬਰ 698952। ਜਿਹੜਾ ਅਸੀਂ ਰੀਅਲ ਸਟੇਟ ਦਾ ਕੰਮ ਕਰਨੇ ਆ, DRE ਨੰਬਰ ਮੇਰਾ ਹੈਗਾ 0206719197। ਨਾਲ ਜੈਂਡਰ ਮਾਰਗੇਜ ਦਾ NMLS ਨੰਬਰ ਹੈਗਾ 1825688 ਤੇ DRE ਨੰਬਰ ਹੈਗਾ 02083716। ਜਿੱਥੋਂ ਤੱਕ ਤਾਂ ਗੱਲ ਹੈਗੀ ਹੈ ਮਾਰਗੇਜ ਰੇਟਸ ਦੀ, ਇਹ ਵੀ ਇੱਕ ਆਹ ਸਿਲਸਿਲਾ ਬਣਿਆ ਹੋਇਆ ਰਾਜਕਮਲ ਭਾਜੀ, ਕਾਫੀ ਸਮੇਂ ਤੋਂ ਅਸੀਂ ਸਾਰੇ ਇੰਤਜ਼ਾਰ 'ਚ ਬੈਠੇ ਹਾਂ ਵੀ ਇਹ ਰੇਟ ਕਦੋਂ ਘਟੂ। 7 ਦੇ ਲਾਗੇ ਛਾਗੇ ਚੱਲ ਜਾਂਦਾ, 6.5 ਵੀ ਆ ਜਾਂਦਾ। ਉਮੀਦ ਸਾਰਿਆਂ ਦੀ ਇਹੀ ਹੈਗੀ ਹੈ ਇਸ ਵੇਲੇ ਕਿ 5 ਤੇ ਆਊਗਾ, ਤੇ ਅਸੀਂ ਫਿਰ ਬੱਸ ਭਰ ਕੇ ਆਵਾਂਗੇ ਸਾਰੇ ਜਣੇ, ਤੇ ਅਸੀਂ ਘਰ ਲੈਣਾ, ਬਾਏ ਕਰ ਲੈਣਾ। ਸਭ ਦਾ ਇਹੀ ਸੋਚ ਹੈਗੀ ਹੈ, ਵੇਟ ਕਰੀ ਜਾਂਦੇ ਹਾਂ, ਵੇਟ ਕਰੀ ਜਾਂਦੇ ਹਾਂ, ਵੇਟ ਕਰੀ ਜਾਂਦੇ ਹਾਂ। ਮੈਂ ਅੱਜ ਵੀ ਤੁਹਾਨੂੰ ਸਭ ਨੂੰ ਸਲਾਹ ਦਿੰਦਾ, ਪਰ ਹਮੇਸ਼ਾ ਪਹਿਲਾਂ ਜਦੋਂ ਵਿਆਜ 3% ਦੇ ਆਲੇ ਦੁਆਲੇ ਸੀ, ਉਦੋਂ ਮੈਂ ਸਭ ਨੂੰ ਇਹੋ ਕਹਿੰਦਾ ਸੀਗਾ ਵੀ ਘਰ ਲੈ ਲਓ ਭਾਈ, ਇਸ ਵੇਲੇ ਘਰ ਲੈਣ ਦਾ ਸਮਾਂ ਹੈਗਾ। ਜਿਨ੍ਹਾਂ ਨੇ ਤਾਂ ਲਏ ਰੇਟ ਬੰਨ, ਉਹਨਾਂ ਦੀਆਂ ਤੇ ਅੱਜ ਨਿਕਲੀਆਂ ਲਾਟਰੀਆਂ। ਇੱਕ ਤੇ ਬਣ ਗਈ ਐਕੁਇਟੀ, ਉਹ ਵੀ ਨਹੀਂ ਹਿਲਦੀ, ਉਹ ਵੀ ਖੜੀ ਹੈ। ਦੂਜਾ ਰੇਟ ਵੱਜਿਆ, ਹੱਸ ਕੇ ਪੇਮੈਂਟ ਦੇ ਕੇ ਆਉਂਦੇ 2 ਦਿਨ ਪਹਿਲਾਂ, ਬਿਲਕੁਲ ਵੀ ਭਾਜੀ ਸਹੀ ਪੇਮੈਂਟ ਆ, ਅਸੀਂ ਅਫੋਰਡ ਕਰਨੇ ਆ, ਸਾਨੂੰ ਬੜਾ ਮਜ਼ਾ ਸਰਦਰਦੀ ਨਹੀਂ। ਅੱਜ ਵੀ ਮੈਂ ਜਿਹੜੇ ਆਪਣੇ ਮਨੋਂ ਤੁਹਾਨੂੰ ਰਿਕਮੈਂਡੇਸ਼ਨ ਉਹ ਇਹ ਕਰਨਾ ਵੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਘਰ ਦਾ ਪ੍ਰਾਈਸ ਦੇਖ ਕੇ
ਆਪਣਾ ਬੈਨੀਫਿਟ ਦੇਖੋ। ਜੇ ਤੁਸੀਂ ਅਫੋਰਡ ਕਰ ਸਕਦੇ ਹੋ ਪੇਮੈਂਟ, ਘਰ ਨਹੀਂ ਹੈਗਾ, ਜੇ ਤੁਸੀਂ ਘਰ ਲੈ ਸਕਦੇ ਹੋ ਤਾਂ ਘਰ ਲੈ ਲਓ, ਕਿਉਂਕਿ ਜਦੋਂ ਇਹ ਵਿਆਜ ਥੱਲੇ ਆਏ ਨਾ ਤੇ ਘਰਾਂ ਦੀਆਂ ਪ੍ਰਾਈਸਿਸ ਨੇ ਮਾਨੀਆਂ ਜੰਪ। ਤੇ ਜਿਹੜੇ ਵੀ ਲੋਕ ਇਸ ਵੇਲੇ ਵੇਟ ਕਰ ਰਹੇ ਆ ਸਾਇਲੈਂਟ ਬਾਇਰ, ਹਾਂ, ਜਿਹੜੇ ਸਾਇਲੈਂਟ ਬਾਇਰ ਆ, ਜਿਹੜੇ ਕਿ ਵੇਟ ਕਰ ਰਹੇ ਆ, ਉਹਨਾਂ ਦੀ ਤਾਦਾਦ ਵਧੀ ਜਾਂਦੀ ਹੈ। ਉਹ 6-7 ਮਹੀਨੇ ਹੋ ਗਏ, 8 ਮਹੀਨੇ ਹੋ ਗਏ, ਉਹ ਸਾਰੇ ਵੇਟਿੰਗ ਲਿਸਟ ਕਰੋ ਪੈ ਗਏ। ਜਦੋਂ ਵਿਆਜ ਕੱਟੇ ਉਹਨਾਂ ਨੇ ਜੰਪ ਮਾਰ ਕੇ ਗਾਹ ਨੂੰ ਆਉਣਾ, ਤੇ ਜਿਹੜਾ ਘਰ ਤੁਹਾਨੂੰ ਅੱਜ 5 ਦਾ ਮਿਲਦਾ, ਹੋ ਸਕਦਾ ਵੀ ਤੁਹਾਨੂੰ 5.5 ਜਾਂ 6 ਦਾ ਲੈਣਾ ਪੈ ਜਾਵੇ। ਉੱਥੇ ਫਿਰ ਜਿਹੜੀ ਗੱਲ ਉਹਦੀ ਗੱਲ ਥੋੜੀ ਹੈਗੀ, ਫਿਰ ਜਾ ਕੇ ਕਦੇ ਥੋੜੀ ਪ੍ਰੋਬਲਮ ਆ। ਇਕਨੋਮੀ ਨੂੰ ਦੇਖ ਕੇ ਕਿੱਦਾਂ ਲੱਗਦਾ ਹੈ ਵੀ ਕੀ ਵਾਕਿਆ ਹੀ ਇਹ ਚੀਜ਼ ਹੋਊਗੀ? ਕਿਉਂਕਿ ਹਰ ਇੱਕ ਜਣਾ ਮੋਹਨ ਸਿੰਘ ਜੀ ਇਹ ਕਹਿੰਦਾ ਹੋਊਗਾ ਵੀ ਓਬਵੀਅਸਲੀ ਤੁਸੀਂ ਏਜੰਟ ਆ, ਤੁਸੀਂ ਥੋੜਾ ਬਾਇਸਡ ਵੀ ਆ ਇਸ ਇੰਡਸਟਰੀ ਦੇ ਵੱਲ ਨੂੰ। ਇਕਨੋਮੀ ਦੇ ਹਾਲਾਤਾਂ ਨੂੰ ਦੇਖਦੇ ਹੋਏ, ਮੌਰਗੇਜ ਰੇਟਸ ਜਾਂ ਰੀਅਲ ਏਸਟੇਟ ਦੀ ਜੋ ਇਨਵੈਂਟੋਰੀ ਆ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਸ ਚੀਜ਼ ਦੀ ਕਿੰਨੀ ਕੁ ਸੰਭਾਵਨਾ ਆ ਰੇਟਸ ਘਟ ਕੇ ਤੇ ਦੂਜੇ ਘਰਾਂ ਦੇ ਪ੍ਰਾਈਸਿਸ ਵਧਣ ਨੂੰ ਲੈ ਕੇ? ਦੇਖੋ, ਰੇਟ ਘਟਣ ਦੀ ਜਦੋਂ ਗੱਲ ਹੈਗੀ ਹੈ, ਇੱਕ ਛੋਟੀ ਜਿਹੀ ਵਿੰਡੋ ਆਊਗੀ, ਕਿਉਂਕਿ ਇਹਨਾਂ ਨੂੰ ਇੱਕ ਵਾਰੀ ਕਰਨਾ ਹੀ ਪੈਣਾ। ਜਿੱਦਾਂ ਉਹ ਕਹਿ ਰਹੇ ਸੀਗੇ ਲਾਸਟ ਮੀਟਿੰਗ ਦੇ ਵਿੱਚ ਵੀ ਮੇਬੀ 2 ਜਾਂ 3 ਵਾਰੀ ਉਹ ਘਟਾਉਣਗੇ, ਪਰ ਇਹ ਨਹੀਂ ਪਤਾ ਕਦੋਂ। ਉਹ ਕਹਿ ਕੇ ਰਾਜੀ ਵੀ ਨਹੀਂ ਹੈਗੇ ਵੈਸੇ ਨਾ, ਕਿਉਂਕਿ ਉਹਨਾਂ ਨੂੰ ਇਹ ਹੈਗਾ ਜੇ ਅਸੀਂ ਅੱਜ ਥੋੜੀ ਜਿਹੀ ਗੱਲ ਕਹਿਤੀ ਨਾ ਵੀ ਅਸੀਂ 4 ਜਾਂ 5 ਵਾਰੀ ਰੇਟ ਘਟਾਉਣੇ ਆ, ਤੇ ਫਿਰ ਚੀਜ਼ਾਂ ਦੀ ਪ੍ਰਾਈਸ, ਇਨਫਲੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹਨਾਂ ਕੋਲ ਹੱਲ ਨਹੀਂ ਹੋਣੀ। ਅੰਦਰੋਂ ਕਰਨਾ ਚਾਹੁੰਦੇ ਨੇ, ਪਰ ਜੇ ਕਰਨਗੇ ਤੇ ਫਿਰ ਲੋਕਾਂ ਨੇ ਚੀਜ਼ਾਂ ਲੈਣੀ ਸ਼ੁਰੂ ਕਰ ਦੇਣੀਆਂ, ਆਹ ਵੀ ਲੈ ਲਓ, ਉਹ ਵੀ ਲੈ ਲਓ, ਇਨਫਲੇਸ਼ਨ ਫਿਰ ਵੱਧ ਜਾਣੀ, ਇਨਫਲੇਸ਼ਨ ਫਿਰ ਵੱਧ ਜਾਣੀ। ਸੋ ਇਹਨਾਂ ਨੇ ਜਲਦੀ ਕਿਤੇ ਨਹੀਂ ਘਟਾਉਣੇ, ਜੇ ਘਟੇ ਵੀ ਤੇ ਟੈਂਪਰੇਰੀ ਫਿਕਸ ਹੋਊਗਾ ਥੋੜੀ ਦੇਰ ਵਾਸਤੇ, ਤੇ ਫਿਰ ਰੇਟ ਵਾਪਸ ਉੱਥੇ ਆ ਜਾਣੇ। ਸੋ ਜੋ ਮੈਂ ਦੇਖ ਰਿਹਾ ਇਸ ਵੇਲੇ, ਹੁਣ ਤੁਸੀਂ ਇਹ ਵੀ ਦੇਖ ਲਓ ਵੀ ਰਾਜੀਵਾਜੀ ਵੀ ਇਸ ਵੇਲੇ ਨਾ ਹਾਊਸਿੰਗ ਦੇ ਵਿੱਚ ਜਿਹੜੀ ਇੱਕ ਹੋਰ ਕ੍ਰਾਈਸਿਸ ਇਹ ਹੈਗੀ ਹੈ ਵੀ ਇਸ ਵੇਲੇ ਜਿਹੜਾ ਨਵਾਂ ਫਸਟ ਟਾਈਮ ਹੋਮ ਬਾਇਰ ਹੈ ਨਾ, ਉਹ ਪ੍ਰਾਈਸ ਆਊਟ ਹੋ ਗਿਆ ਹੋਇਆ। ਉਹਦੇ ਵਾਸਤੇ ਘਰ ਲੈਣਾ ਬਹੁਤ ਮੁਸ਼ਕਿਲ ਹੈ, ਅਫੋਰਡੇਬਿਲਟੀ ਨਹੀਂ ਰਹੀ ਉਹਦੀ, ਅਫੋਰਡੇਬਿਲਟੀ ਨਹੀਂ। ਹੁਣ ਇਨਵੈਂਟੋਰੀ ਵੀ ਘਟੀ ਜਾਂਦੀ ਹੈ, ਜਿਨ੍ਹਾਂ ਨੇ ਘਰ ਲੈ ਲਏ ਨੇ 3% ਤੇ ਰੀਫਾਈਨੈਂਸ ਕਰਾ ਲਏ ਨੇ, ਉਹ ਤੇ ਵੱਜ ਗਏ, ਉਹ ਵੇਚਣਾ ਨਹੀਂ ਚਾਹੁੰਦੇ। ਜੇ ਉਹਨਾਂ ਨੇ ਕਿਤੇ ਮੂਵ ਨਹੀਂ ਹੋਣਾ ਨਾ ਤਾਂ ਘਰ ਨੂੰ ਕਿਰਾਏ ਤੇ ਚੜਾ ਜਾਂਦੇ, ਕਹਿੰਦੇ ਉਹਨਾਂ ਦਾ ਸਰ ਜਾਣਾ, ਉਹਨਾਂ ਨੂੰ ਵਿੱਚੋਂ 1000-1200 ਲੱਭ ਜਾਂਦਾ ਜਾਂ 1500 ਲੱਭ ਜਾਂਦਾ, ਉਹ ਕਹਿੰਦੇ ਠੀਕ ਹੈ ਛੱਡ ਜੂਗਾ, ਆਪਾਂ ਇਹਨੂੰ ਕਿਰਾਏ ਤੇ ਚੜਾ ਦਿੰਦੇ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਵੀ ਇਸ ਵੇਲੇ ਹਾਊਸਿੰਗ ਦੀ ਸ਼ਾਰਟੇਜ ਹੈ ਨਾ, ਉਹਨੂੰ ਵੀ ਟੈਕਲ ਕਰਨਾ ਪੈ ਰਿਹਾ। ਸੋ ਉਹਦੇ ਲਈ ਕੀ ਕਰ ਰਹੀ ਹੈ? ਕੁਛ ਹੈ ਤੁਹਾਡੇ ਨਜ਼ਰ ਦੇ ਵਿੱਚ ਕੋਈ ਇੱਥੇ ਤੁਹਾਨੂੰ ਲੱਗ ਰਿਹਾ ਹੋਵੇ ਵੀ ਕੋਈ ਕਦਮ ਚੱਕ ਰਹੇ, ਨਵੇਂ ਘਰ ਬਣ ਰਹੇ ਆ ਅਫੋਰਡੇਬਲ, ਜਾਂ ਇਹ ਮਾਰਕੀਟ ਨੂੰ ਹਿਲਾਉਣ ਦੇ ਲਈ ਕੀ ਕਰ ਰਹੇ ਆ ਉੱਥੇ? ਦੇਖੋ, ਇਸ ਵੇਲੇ ਤੇ ਕੋਈ ਖਾਸ ਜਿਹੜੇ ਪ੍ਰੋਗਰਾਮ ਜਿਹੜੇ ਕਹਿ ਲਓ ਵੀ ਨਾ, ਬਹੁਤ ਜਿਹੜੀ ਇੱਕ ਡ੍ਰੀਮ ਫॉर ਆਲ ਪ੍ਰੋਗਰਾਮ ਹੈ, ਪਹਿਲਾਂ ਵੀ ਤੁਹਾਨੂੰ ਥੋੜੀ ਜਿਹੀ ਗੱਲ ਕਰਦਾ ਸੀਗਾ, ਇਹ ਲਾਂਚ ਕਰ ਰਹੇ ਨੇ। ਲੋਕਾਂ ਨੂੰ ਖੁਸ਼ ਕਰਨ ਦਾ ਤਰੀਕਾ ਹੈਗਾ, ਹਜ਼ਾਰਾਂ ਬੰਦਿਆਂ ਨੇ ਅਪਲਾਈ ਕਰਨਾ ਇਹਨੂੰ, ਇਹ ਵੀ ਇੱਕ ਤਰ੍ਹਾਂ ਲਾਟਰੀ ਸਿਸਟਮ ਹੈਗਾ, ਹੈਗੀ ਵੈਸੇ ਲਾਟਰੀ ਹੈਗੀ ਹੈ, ਜਿਹੜਾ 20% ਡਾਊਨ ਦੇਣ ਦੀ ਗੱਲ ਕਰਦੇ ਆ। ਹਾਂਜੀ, ਇਹਦੇ ਵਿੱਚ ਬੜੇ ਰੂਲ ਹੈਗੇ। ਇੱਕ ਰੂਲ ਇਹ ਵੀ ਹੈਗਾ ਵੀ ਤੁਹਾਡੇ ਪੇਰੈਂਟਸ ਨੇ ਘਰ ਲਿਆ ਹੋ ਗਿਆ, ਤੁਸੀਂ ਨਹੀਂ ਅਪਲਾਈ ਕਰ ਸਕਦੇ। ਅੱਛਾ, ਦੱਸੋ, ਇਹ ਵੀ ਗੱਲ ਹੈਗੀ ਹੈ। ਪਿਛਲੀ ਵਾਰੀ ਜਦੋਂ ਆਇਆ ਸੀਗਾ ਤੇ ਬੜੀਆਂ ਐਪਲੀਕੇਸ਼ਨਾਂ ਸਾਡੇ ਆਫਿਸ ਲੱਗੀਆਂ, ਮੈਂ ਕਹਿੰਦਾ ਫੋਨ ਹੀ ਟੁੱਟ ਗਿਆ ਸਾਡਾ, ਇੰਨੀ ਕਾਲ ਆ ਵੀ ਭਾਜੀ ਸਾਨੂੰ ਵੀ ਜਾਓ, ਸਾਨੂੰ ਇੱਕ ਬੰਦੇ ਦਾ ਮਸਾ ਹੀ ਲੋਨ ਹੋਇਆ ਸੀਗਾ। ਸੋ ਇਹ ਪੈਸੇ ਸਾਡੀ ਸਰਕਾਰ ਲੋਕ ਤੁਹਾਨੂੰ ਥੋੜਾ ਨਾ ਆਕੀਪਾਈਡ ਰੱਖਦੀ ਵੀ ਅਸੀਂ ਤੁਹਾਡੇ ਵਾਸਤੇ ਇਹ ਕਰ ਰਹੇ ਹਾਂ, ਪਰ ਕਿੰਨੇ ਵਾਸਤੇ ਕਰ ਰਹੇ ਹੋ ਤੁਸੀਂ? ਐਕਚੁਅਲ ਚ ਕਿੰਨੇ ਹੋਮ ਬਾਇਰ ਹੋਣਗੇ? ਹਜ਼ਾਰਾਂ ਵਿੱਚੋਂ ਇੱਕ ਨੂੰ ਦੋਗੇ। ਸੋ ਇਹ ਗੱਲਬਾਤ ਹੈਗੀ, ਦੈਟਸ ਨਥਿੰਗ, ਉਹ ਬਹੁਤ ਥੋੜਾ ਹੈ, ਨਥਿੰਗ ਹੈਗੀ ਹੈ। ਸੋ ਹੋਣਾ ਦੇ ਚਾਹੀਦਾ ਵੀ 1000 ਦੇ 1000 ਅਫੋਰਡੇਬਲ ਹੋਣ ਘਰ ਲੈਣ ਦੇ ਲਈ। ਮਾਰਕੀਟ ਦੀ ਥੋੜੀ ਸਥਿਤੀ ਇਹਨਾਂ ਨੂੰ ਬਦਲਣ ਦੇ ਵਿੱਚ ਥੋੜਾ, ਪਰ ਵੇਟ ਐਂਡ ਵਾਚ ਪਾਲਿਸੀ ਲੱਗ ਰਹੀ ਹੈ ਇਹਨਾਂ ਦੀ। ਹਾਂਜੀ, ਦੇਖੋ ਸਮਾਂ ਸੀਗਾ, ਕੁਝ ਸਰਕਾਰਾਂ ਆਈਆਂ ਸੀਗੀਆਂ ਜਿਨ੍ਹਾਂ ਨੇ ਹੋਮ ਓਨਰਸ਼ਿਪ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਸੀਗੀ। ਉਹ ਚਾਹੁੰਦੇ ਸੀ ਵੀ ਸਾਡੇ ਅਮਰੀਕਨਸ ਜਿਹੜੇ ਹੈਗੇ ਆ ਉਹ ਹੋਮ ਓਨਰ ਬਣਨ। ਜੋ ਮੈਨੂੰ ਲੱਗ ਰਿਹਾ ਵੀ ਇਹ ਸਮਾਂ ਜਿਹੜਾ ਅੱਗੇ ਵਾਲਾ ਆਉਣ ਡਿਆ ਨਾ ਰਾਜਵੀਰ ਭਾਜੀ, ਇਹਦੇ ਵਿੱਚ ਲੱਗਦਾ ਵੀ ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਸ ਹੈਗੀਆਂ ਨਾ, ਉਹਨਾਂ ਦੀ ਵੱਡੀ ਸਕੀਮ ਲੱਗਦੀ ਹੈ ਵੀ ਅਸੀਂ ਸਾਰੀਆਂ ਬਲਾਕ ਦੇ ਬਲਾਕ ਖਰੀਦ ਲਈਏ ਤੇ ਇਹਨਾਂ ਨੂੰ ਸਭ ਨੂੰ ਲੀਜ਼ ਤੇ ਦੇ ਦਈਏ, ਜਿਹੜਾ ਜ਼ਿਲੋ ਰੈਡਫਿਨ ਵਾਲੇ ਜਿਹੜੇ ਇਸ ਕੰਮ ਨੂੰ ਲੱਗੇ ਹੋਏ ਆ। ਹਾਂਜੀ, ਉਹ ਇਹ ਚਾਹੁੰਦੇ ਵੀ ਅਮਰੀਕਨਸ ਨੂੰ ਹੁਣ ਤੁਸੀਂ ਪਹਿਲਾਂ ਹੋਮ ਓਨਰ ਸੀਗੇ, ਤੁਹਾਨੂੰ ਅਸੀਂ ਰੈਂਟਰਸ ਬਣਾ ਦਈਏ। ਉਹ ਨਹੀਂ ਆ, ਇਹ ਤਾਂ ਐਕਚੁਅਲ ਚ ਪ੍ਰੋਪੇਗੈਂਡਾ ਆਪਾਂ ਦੇਖ ਰਹੇ ਆ। ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਵੀ ਤੁਹਾਨੂੰ ਰੈਂਟਰ ਰਹਿ ਕੇ ਫਾਇਦਾ ਬਹੁਤ ਆ, ਵੀ ਹੋਮ ਓਨਰ ਤੁਸੀਂ ਨਾ ਬਣੋ, ਰੈਂਟਰ ਲਓ, ਤੁਹਾਡੇ ਸਿਰ ਸਿਰਦਰਦੀ ਨਹੀਂ, ਇਦਾਂ ਦੀਆਂ ਚੀਜ਼ਾਂ। ਨੋ ਡਾਊਟ ਇੱਕ ਹੋਮ ਓਨਰ ਅਮਰੀਕਨ ਡ੍ਰੀਮ ਦਾ ਇੱਕ ਸਭ ਤੋਂ ਵੱਡਾ ਜਿਹੜਾ ਪਾਖਾ ਹੋਮ ਓਨਰ ਬਣਨ ਦਾ ਜਿਹੜਾ ਹੁੰਦਾ ਆ, ਉਹ ਇਸ ਤੋਂ ਪਹਿਲਾਂ ਵੀ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਉਹ ਤੋਂ ਪਰੇ ਧੱਕਿਆ ਜਾਵੇ। ਤੁਸੀਂ ਰੈਡੀ ਰਿਹਾ ਕਰੋ, ਯੂ ਨੈਵਰ ਨੋ ਕਦੋਂ ਕਿਹੜੀ ਸਿਚੁਏਸ਼ਨ ਬਣ ਜਾਣੀ। ਰਾਜੀ ਭਾਈ, ਮੈਂ ਤੁਹਾਡੀ ਗੱਲ ਬਹੁਤ ਸਹੀ ਹੈ ਵੀ ਮੈਂ ਪਹਿਲਾਂ ਵੀ ਕਹਿਣਾ ਹੈ ਤੇ ਅੱਜ ਵੀ ਕਹਿਣਾ, ਜੇ ਘਰ ਨਹੀਂ ਲਿਆ ਤੇ ਘਰ ਜ਼ਰੂਰ ਲਓ। ਇਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ, ਇਹ ਇੱਕ ਐਸਾ ਐਸੈਟ ਹੈਗਾ ਵੀ ਇਹ ਤੁਹਾਨੂੰ ਕੁਝ ਨਾ ਕੁਝ ਦੇ ਕੇ ਜਾਊਗਾ। ਇਹ ਉਹ ਚੀਜ਼ ਹੈ। ਹਾਂ, ਪੇਮੈਂਟ ਦੇਣ ਲੱਗੇ ਥੋੜੀ ਥੋੜੀ ਕਈ ਤੰਗੀ ਹੋ ਜਾਂਦੀ ਹੈ,
ਉਤਾਰ ਚੜਾਵ ਜ਼ਿੰਦਗੀ ਦੇ ਹੈ ਤਾਂ। ਹਾਂ, ਪਰ ਓਵਰਆਲ ਜੋ 8-10 ਸਾਲ ਹੋ ਜਾਂਦੇ ਜਾਂ 15 ਸਾਲ ਹੁੰਦੇ, ਕਈ ਬੰਦੇ ਤੇ ਪੇ ਹੀ ਕਰਦੇ ਮੌਰਗੇਜ। ਉਹਨਾਂ ਨੇ ਇੰਨਾ ਉਹ ਪੈਂਦਾ ਕਿਤੇ ਭੁੱਸ ਜਾ ਪੈਂਦਾ ਵੀ ਇਹਨੂੰ ਅਸੀਂ ਫੇਰ ਇਹਨੂੰ ਪੇ ਕਰ ਦਈਏ, ਫ੍ਰੀ ਕਰੀਏ ਇਹਨੂੰ ਫ੍ਰੀ ਕਰ ਦਈਏ, ਸਾਡੀ ਪ੍ਰਾਪਰਟੀ ਆਪਣੀ ਬਣ ਜਾਵੇ। ਤੇ ਜੇ ਆਪਣੀ ਤੁਹਾਡੀ ਪ੍ਰਾਪਰਟੀ ਬਣ ਸਕਦੀ ਹੈ, ਸਾਡੀ ਕੰਪਨੀ ਜ਼ੈਂਡਰ ਮੌਰਗੇਜ ਐਂਡ ਰੀਅਲ ਏਸਟੇਟ ਇੰਕ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਆ। ਨੰਬਰ ਹੈਗਾ ਜੀ 559 905 2575। ਇਹ ਨੰਬਰ ਲਿਖ ਕੇ ਆਪਣੇ ਫ੍ਰਿਜ ਤੇ ਲਾ ਲਓ ਜਾਂ ਆਪਣੇ ਜੇਬ 'ਚ ਪਾ ਕੇ ਰੱਖੋ। ਜੇ ਤੁਸੀਂ ਨਹੀਂ ਲੈਣਾ, ਕਿਸੇ ਦੋਸਤ ਨੇ ਲੈਣਾ, ਤੇ ਉਹਨੂੰ ਵੀ ਤੁਸੀਂ ਅੱਗੇ ਇਹ ਨੰਬਰ ਦੇ ਸਕਦੇ ਹੋ। ਨੰਬਰ ਇੱਕ ਵਾਰੀ ਫੇਰ ਦੱਸੋ। ਹਾਂਜੀ, ਨੰਬਰ ਹੈਗਾ ਜੀ 559 905 2575 559 905 2575। ਔਰ ਦੋਸਤੋ, ਇਹ ਮੇਰੀ ਡਾਇਰੈਕਟ ਲਾਈਨ ਹੈਗੀ ਹੈ। ਇਹ ਨਹੀਂ ਹੈਗਾ ਵੀ ਤੁਹਾਨੂੰ ਕਿਸੇ ਬੇਗਾਨੇ ਬੰਦੇ ਨੇ ਫੋਨ ਚੱਕਣਾ। ਮੈਂ ਪਿਆਰ ਨਾਲ ਕੰਮ ਕਰਨਾ ਵੀਰ ਜੀ, ਤੇ ਮੈਨੂੰ ਇਹ ਹੁੰਦਾ ਯਾਰ ਕਾਲ ਆਈ ਹੈ ਕਿਸੇ ਦੀ, ਰਾਤੀ ਕਈ ਕਾਲ ਆਉਂਦੀ, ਮੈਂ ਚੱਕ ਲੈਣਾ। ਜੇ ਮੈਂ ਨਹੀਂ ਚੱਕਿਆ ਤੇ ਗੁਸਤਾਖੀ ਮਾਫ, ਆਪਣਾ ਮੈਸੇਜ ਜ਼ਰੂਰ ਛੱਡ ਦਿਆ ਕਰੋ ਜਾਂ ਟੈਕਸਟ ਮੈਸੇਜ ਛੱਡ ਦਿਓ, ਭਾਜੀ ਮੈਨੂੰ ਕਾਲ ਬੈਕ ਕਰੋ ਔਰ ਮੈਂ ਤੁਹਾਡੀ ਤੁਹਾਡੀ ਕਾਲ ਸੁਣਦਾ। ਟਰੱਕਿੰਗ ਵਾਲੇ, ਆਪਣੇ ਬਿਜ਼ਨਸ ਵਾਲੇ ਬਥੇਰੇ ਆ, ਸਟੋਰਾਂ ਵਾਲੇ, ਚਲੋ ਜਿੱਦਾਂ ਵੀ ਆ, ਹਰ ਇੱਕ ਦੀ ਆਪੋ ਆਪਣੀ ਚੋਇਸ ਹੁੰਦੀ ਆ। ਕੰਮ ਤਾਂ ਬਥੇਰਾ ਕਰਦੇ ਆ, ਜਦੋਂ ਟੈਕਸ ਭਰਦੇ ਉਹ ਥੋੜਾ ਜਿਹਾ ਫਿਰ ਹੱਥ ਜਿਹਾ ਘੁੱਟ ਲੈਂਦੇ ਉਸ ਟਾਈਮ ਦੇ ਉੱਤੇ। ਉਹਨਾਂ ਦੇ ਲਈ ਵੀ ਕੋਈ ਪ੍ਰੋਗਰਾਮਸ ਵਗੈਰਾ ਹੁੰਦੇ ਆ ਪ੍ਰੋਫਿਟ ਲਾਸ ਦੇ ਉੱਤੇ, ਜਿਹੜੇ ਇਨਕਮ ਟੈਕਸ ਬੇਸ, ਜਾਂ ਕਿੱਦਾਂ ਫਿਰ ਉਹ ਕਿੱਦਾਂ ਫਿਰ ਹੋਮ ਓਨਰ ਜੇ ਬਣਨਾ ਚਾਹੁੰਦੇ ਆ? ਤਾਂ ਬਹੁਤ ਸਹੀ ਸਵਾਲ ਤੁਹਾਡਾ ਭਾਜੀ। ਐਕਚੁਅਲੀ ਕਾਫੀ ਜਿੱਥੋਂ ਤੱਕ ਟੈਕਸ ਦੀ ਗੱਲ ਹੈਗੀ, ਹੁਣ ਆ ਟੈਕਸ ਦਾ ਸੀਜ਼ਨ ਚੱਲ ਰਿਹਾ। ਬਿਲਕੁਲ ਅਕਸਰ ਸੈਲਫ ਇੰਪਲੋਇਡ ਬਾਰੋਵਰਸ ਜਿਨ੍ਹਾਂ ਦੇ ਆਪਣੇ ਟਰੱਕਿੰਗ ਕੰਪਨੀਜ਼ ਆ ਜਾਂ ਗੈਸ ਸਟੇਸ਼ਨਸ ਹੈਗੇ, ਲਿਕਰ ਸਟੋਰਸ ਹੈਗੇ ਆ, ਜਾਂ ਕੋਈ ਵੀ ਬਿਜ਼ਨਸ ਹੈਗਾ, ਉਹਨਾਂ ਦੀ ਆਮਦਨ ਜਦੋਂ ਪੁੱਛੋ ਤਾਂ ਕਹਿੰਦੇ ਭਾਜੀ ਧੰਨ ਹੋਈ ਪਈ ਹੈ, ਪੈਸੇ ਜੁੜਦੇ ਨੇ ਬਹੁਤ, ਬੈਂਕ ਵੀ ਖਾਤੇ ਵੀ ਭਰ ਜਾਂਦੇ ਨੇ, ਪਰ ਜਦੋਂ ਇਨਕਮ ਭਰਨ ਜਾਈਏ ਤੇ ਅਕਾਊਂਟੈਂਟ ਨੂੰ ਪਹਿਲਾਂ ਦੱਸ ਦਈਦਾ ਇੰਨੇ ਦੀ ਭਰਨੀ ਆ ਵੀ ਸਰਕਾਰ ਨੂੰ ਨਾ ਜਾਵੇ ਕੁਝ ਪੈਸਾ, ਵੀ ਬਸ ਸਾਡੀ ਇੱਕ ਪੱਖ ਤੋਂ ਗੱਲ ਵੀ ਠੀਕ ਆ, ਸਰਕਾਰ ਤੇ ਕਰਦਾ ਵੀ ਕੀ ਆ, ਕੋਈ ਖੋਲ ਦਿਓ, ਕੋਈ ਕਾਰਪੋਰੇਸ਼ਨ ਬਣਾ ਦਿਓ, ਕੋਈ ਆਹ ਕਰ ਦਿਓ। ਕੋਈ ਅਕਾਊਂਟੈਂਟ ਵੀ ਕਹਿੰਦੇ ਯਾਰ ਤੁਸੀਂ ਕਹਿੰਦੇ ਹੋ ਤੇ ਤੁਹਾਡੇ ਕੋਲ ਆਪਸ਼ਨਸ ਹੈਗੇ, ਉਹਨਾਂ ਦੇਖੋ ਪ੍ਰੋਫੈਸ਼ਨ ਲੈ ਕੇ ਤੁਹਾਨੂੰ ਦੱਸ ਦਿੰਦੇ ਨੇ। ਪਰ ਜਦੋਂ ਉਹੀ ਫਾਈਲ ਸਾਡੇ ਕੋਲ ਆਉਂਦੀ ਹੈ ਤੇ ਜੇ ਅਸੀਂ ਇਨਕਮ ਦੇਖੀ ਦਿੰਦੇ, ਕਈ ਵਾਰੀ 2 ਮਿਲੀਅਨ ਤੋਂ ਉਹ ਫਿਰ 40,000 ਤੇ ਰਹਿ ਜਾਂਦੀ ਹੈ, ਤੇ ਘਰ ਵੀ ਲੈਣਾ ਮਿਲੀਅਨ ਡਾਲਰ ਦਾ ਹੋ ਜਾਂਦੀ ਆ, ਘਰ ਵੀ ਲੈਣਾ ਮਿਲੀਅਨ ਡਾਲਰ ਦਾ। ਦੇਖੋ ਪ੍ਰੋਗਰਾਮਸ ਹੈਗੇ। ਅਸੀਂ ਜੇ ਤੁਸੀਂ ਆਪਣਾ ਇਨਕਮ ਟੈਕਸ ਨਹੀਂ ਦਿਖਾਉਣਾ ਚਾਹੁੰਦੇ ਤੇ ਇੱਕ ਸਾਡੇ ਕੋਲ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਅਸੀਂ ਤੁਹਾਡੀਆਂ 12 ਮਹੀਨੇ ਦੀਆਂ ਬੈਂਕ ਸਟੇਟਮੈਂਟਸ, ਉਹਦੇ ਵਿੱਚ ਅਸੀਂ ਦੇਖ ਲੈਂਦੇ ਵੀ ਤੁਹਾਡੇ ਹਰ ਮਹੀਨੇ ਇੰਨੇ ਦਾ ਡਿਪੋਜ਼ਿਟ ਹੋ ਰਿਹਾ। ਅਸੀਂ ਇਹ ਨਹੀਂ ਦੇਖਦੇ ਵੀ ਤੁਹਾਡੇ ਪੈਸੇ ਜਾ ਕਿੰਨੇ ਰਹੇ ਬਾਹਰ, ਅਸੀਂ ਦੇਖਦੇ ਤੁਹਾਨੂੰ ਆ ਕਿੰਨੇ ਰਹੇ। ਠੀਕ ਹੈ, ਡਿਪੋਜ਼ਿਟਸ ਅਸੀਂ 12 ਮਹੀਨੇ ਦੇ ਡਿਪੋਜ਼ਿਟ ਦੇਖ ਕੇ ਵੀ ਤੁਹਾਡਾ ਲੋਨ ਕਰ ਸਕਦੇ ਹਾਂ। ਆਪਸ਼ਨ ਨੰਬਰ 2, ਜੇ ਤੁਹਾਡਾ ਅਕਾਊਂਟੈਂਟ ਸਾਨੂੰ ਇੱਕ ਪ੍ਰੋਫਿਟ ਐਂਡ ਲਾਸ ਦਿਖਾ ਦੇਵੇ ਵੀ ਕੰਪਨੀ ਦੀ ਹੈਲਥ ਚੰਗੀ ਹੈਗੀ, ਅਸੀਂ ਟੈਕਸ ਨਹੀਂ ਭਰਿਆ ਸੀ 23 ਦਾ, ਪਰ ਆ ਹੈਗੀ ਹੈ। ਤੇ ਤੀਸਰੀ ਆਪਸ਼ਨ ਹੈਗੀ 1099, ਕਈਆਂ ਨੂੰ 1099 ਮਿਲਦੇ ਨੇ, ਉਹਦੇ ਬੇਸ ਤੇ ਵੀ ਅਸੀਂ ਲੋਨ ਕਰ ਸਕਦੇ ਹਾਂ। ਹਾਂ, ਉਹਦੇ ਵਿੱਚ ਇੱਕ ਦੋ ਰਿਕੁਆਇਰਮੈਂਟਸ ਹੈਗੀ, ਜਿਹੜੀ ਡਾਊਨ ਪੇਮੈਂਟ ਹੈਗੀ ਹੈ ਜਾਂ 20% ਤੋਂ ਘੱਟ ਨਾ ਹੋਵੇ, ਕਦੀ ਕਦੀ ਅਸੀਂ 15% ਦੇ ਵੀ ਇਹ ਪ੍ਰੋਗਰਾਮ ਤਹਿਤ ਅਸੀਂ ਲੋਨ ਕਰ ਸਕਦੇ ਹਾਂ, ਔਰ ਕਾਫੀ ਕਰ ਵੀ ਰਹੇ ਹਾਂ। ਸੋ ਜੇ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਵੀ ਜੇ ਤੁਹਾਡਾ ਇਨਕਮ ਟੈਕਸ ਸਹੀ ਨਹੀਂ ਚੱਲ ਰਿਹਾ, ਤੁਹਾਡਾ ਲੋਨ ਡਿਨਾਈ ਹੋ ਰਿਹਾ, ਪਰ ਲੇਕਿਨ ਤੁਸੀਂ ਘਰ ਲੈਣਾ ਚਾਹੁੰਦੇ ਜੇ, ਤੁਹਾਡੇ ਕੋਲ ਡਾਊਨ ਪੇਮੈਂਟ ਵੀ ਹੈਗੀ ਹੈ, ਕ੍ਰੈਡਿਟ ਠੀਕ ਹੈ, ਤੁਸੀਂ ਸਾਨੂੰ ਜ਼ਰੂਰ ਕਾਲ ਕਰਨੀ ਹੈ। ਔਰ ਹਮੇਸ਼ਾ ਪਹਿਲਾਂ ਦੀ ਤਰ੍ਹਾਂ, ਜਿਵੇਂ ਪਹਿਲਾਂ ਵੀ ਕਿਹਾ, ਸਾਡਾ ਕੰਮ ਇਹ ਹੈ ਤੁਹਾਡੀ ਮਦਦ ਕਰਨਾ, ਕਾਫੀ ਸਮੇਂ ਤੋਂ ਕਰ ਰਹੇ ਹਾਂ ਔਰ ਅੱਗੇ ਵੀ ਕਰੀ ਜਾਵਾਂਗੇ। ਤੁਸੀਂ ਕੀ ਕਹਿੰਦੇ ਵੀ ਤੁਹਾਨੂੰ ਕਿਸੇ ਨਾ ਕਰਦੇ ਨਾ, ਤੁਸੀਂ ਡਿਸਕਰੇਜ ਨਹੀਂ ਕਰਨਾ ਆਪਣੇ ਆਪ ਨੂੰ ਵੀ ਯਾਰ ਰਹਿ ਗਏ ਅਸੀਂ, ਇਹ ਹੱਜ ਨਹੀਂ ਸੋਚਣਾ। ਤੁਸੀਂ ਫੋਨ ਚੱਕੋ ਔਰ ਕਾਲ ਕਰੋ ਸਾਨੂੰ ਤੁਸੀਂ ਆਪਣੇ ਦੱਸੋ ਤੁਹਾਡੀ ਕੀ ਪ੍ਰੋਬਲਮ ਹੈਗੀ ਹੈ, ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਤੁਹਾਡਾ ਉਸ ਚੀਜ਼ ਦਾ ਅਸੀਂ ਹੱਲ ਲੱਭੀਏ, ਤੇ ਜਿਹੜੀ ਤੁਹਾਡੀ ਡ੍ਰੀਮ ਹੈਗੀ ਹੈ ਹੋਮ ਓਨਰਸ਼ਿਪ ਦੀ, ਉਹਨੂੰ ਅਸੀਂ ਕੰਪਲੀਟ ਕਰੀਏ ਜੀ। ਸੋ ਬਿਲਕੁਲ, ਸੋ ਤੋਂ ਕਿਸੇ ਵੀ ਤਰੀਕੇ ਦਾ ਕੋਈ ਤੁਹਾਨੂੰ ਘਰ ਵੇਚਣ ਖਰੀਦਣ ਬਾਰੇ, ਚਾਹੇ ਕਮਰਸ਼ੀਅਲ ਆ, ਐਗ ਆ, ਉਹਦੇ ਬਾਰੇ ਕੋਈ ਵੀ ਮੌਰਗੇਜ ਦੇ ਨਾਲ, ਰੀਅਲ ਏਸਟੇਟ ਦੇ ਨਾਲ ਸੰਬੰਧਿਤ ਕੋਈ ਸਵਾਲ ਆ, ਕੋਈ ਸਲਾਹ ਲੈਣੀ ਆ, ਕੋਈ ਗੱਲ ਕਰਨੀ ਆ, ਤਾਂ ਮੋਹਨ ਚੀਮਾ ਜੀ ਦੇ ਨਾਲ ਤੁਸੀਂ ਕੰਟੈਕਟ ਕਰੋ। 559 905 2575 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹਾਂ। ਜਾਂਦੇ ਮੋਹਨ ਚੀਮਾ ਜੀ ਦੱਸਿਓ ਵੀ ਜਿਹੜਾ ਵੇਟਿੰਗ ਹੋਮ ਬਾਇਰ ਆ ਉਹ ਕੀ ਤਿਆਰ ਰੱਖੇ ਜੇ ਕਿਤੇ ਮੌਕਾ ਆਉਂਦਾ ਹੈ। ਹਾਂਜੀ, ਦੇਖੋ ਜੇ ਤੁਸੀਂ ਪਲਾਨਿੰਗ ਕਰ ਰਹੇ ਹੋ, ਤੁਸੀਂ 6 ਮਹੀਨੇ ਤੁਸੀਂ ਬਾਅਦ ਲੈਣਾ, ਤੁਸੀਂ ਸਾਨੂੰ ਹੁਣ ਵੀ ਕਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਸਹੀ ਰਾਏ ਪਾ ਸਕਦੇ ਹਾਂ, ਤੁਹਾਨੂੰ ਅਸੀਂ ਗਾਈਡ ਕਰ ਸਕਦੇ ਹਾਂ। ਖਾਸ ਕਰ ਜਿਹੜੀਆਂ ਮੇਨ ਚੀਜ਼ਾਂ ਹੈਗੀਆਂ, ਇੱਕ ਜੇ ਤੁਸੀਂ ਘਰ ਲੈਣਾ ਹੈਗਾ, ਸਪੋਜ਼ ਕਰੋ ਨੈਕਸਟ 6 ਮੰਥਸ ਜਾਂ ਈਅਰ ਦੇ ਵਿੱਚ 12 ਮਹੀਨੇ ਦੇ ਵਿੱਚ ਕੋਸ਼ਿਸ਼ ਕਰੋ ਵੀ ਨਵੀਂ ਕਾਰ, ਨਵੀਆਂ ਚੀਜ਼ਾਂ, ਨਵੇਂ ਕ੍ਰੈਡਿਟ ਕਾਰਡ ਨਾ ਖੋਲੋ, ਮਹਿੰਗੀਆਂ ਚੀਜ਼ਾਂ ਨਾ ਲਓ, ਮਹਿੰਗੀਆਂ, ਹਾਂ, ਜਿੰਨਾ ਵੀ ਤੁਹਾਡੀ ਕਿਸ਼ਤਾਂ ਬਣਦੀਆਂ ਉਹ ਨਾ ਲਓ। ਇਹ ਵੀ ਖਿਆਲ ਰੱਖੋ ਵੀ ਕੋ ਸਾਈਨ ਵੀ ਨਾ ਕਰੋ। ਕਈ ਹੁੰਦਾ ਯਾਰ ਕੋ ਸਾਈਨ ਨਹੀਂ ਕੀਤਾ ਜੀ, ਕਿਹੜਾ ਫਰਕ ਪੈਣਾ, ਮੇਰੀ ਇਨਕਮ ਯੂਜ਼ ਕਰ ਲਓ। ਕਈ ਕਹਿੰਦੇ ਭਾਜੀ ਇਹ ਤਾਂ ਆਪਣੀ ਇਨਕਮ ਵੀ ਦਿਖਾਈ ਸੀ, ਇਨਕਮ ਦੇ ਕੇ ਤੁਹਾਡੀ ਸਾਈਨ ਕਰਾ ਲਏ, ਹੁਣ ਜਿਹੜੀ ਉਹ ਕਿਸ਼ਤ ਬਣ ਗਈ ਨਵੀਂ $2000 ਦੀ, ਉਹ ਤੁਹਾਡੇ ਨਾਲ ਚੜ੍ਹ ਗਈ। ਜਦੋਂ ਲੋਨ ਕਰਨਾ
ਉਹ ਫਿਰ ਉਹ ਵੀ ਡੈਟ ਤੁਹਾਨੂੰ ਟੂ ਖਰਚਾ ਆ ਜਾਂਦੀ ਇਨਕਮ ਰੇਸ਼ੋ। ਡੈਟ ਟੂ ਇਨਕਮ ਦਾ ਫਿਰ ਪਾਉਣ ਪੈਂਦੀ ਹੈ। ਸੋ ਖਾਸ ਕਰ ਕ੍ਰੈਡਿਟ ਦਾ ਖਿਆਲ ਰੱਖੋ, ਪੈਸੇ ਜੋੜੋ ਆਪਣੀ ਡਾਊਨ ਪੇਮੈਂਟ ਵਾਸਤੇ, ਹਨਾ। ਔਰ ਇਨਕਮ ਟੈਕਸ ਭਰਨ ਤੋਂ ਪਹਿਲਾਂ ਹਮੇਸ਼ਾ ਸਾਨੂੰ ਕਾਲ ਕਰੋ ਵੀ ਭਾਜੀ ਤੁਸੀਂ ਪੇਪਰ ਇੱਕ ਵਾਰੀ ਦੇਖ ਲਓ, ਅਸੀਂ 22 ਦਾ ਇੰਨਾ ਭਰਿਆ ਸੀ, 23 ਦਾ ਅਸੀਂ ਨਹੀਂ ਭਰਿਆ, 23 ਦਾ ਅਸੀਂ ਭਰਨਾ, ਥੋੜ੍ਹਾ ਜਿਹਾ ਐਸਟੀਮੇਟ ਸਾਨੂੰ ਦਿਖਾ ਦਿਓ, ਅਸੀਂ ਥੋੜ੍ਹਾ ਬਹੁਤ ਦੇਖ ਕੇ ਤੁਹਾਨੂੰ ਦੱਸਦੇ ਹਾਂ ਵੀਰ ਜੀ ਵੀ ਠੀਕ ਹੈ, ਜਾਂ ਅਸੀਂ ਇਹ ਵੀ ਦੱਸਣਾ ਵੀ ਤੁਹਾਨੂੰ ਆ ਜਿਹੜਾ ਥੋੜ੍ਹਾ ਜਿਹਾ ਸਹੀ ਕਰਨਾ ਪੈਣਾ, ਤਾਂ ਤੁਹਾਡਾ ਲੋਨ ਆ ਉਹ ਹੋ ਸਕਦਾ। ਸੋ ਮਿਹਰਬਾਨੀ ਮੋਹਨ ਚੀਮਾ ਜੀ ਆਉਣ ਦੇ ਲਈ, ਗੱਲਬਾਤ ਕਰਨ ਦੇ ਲਈ।